ਗੱਲ ਕਰੀਏ ਦੀਪ ਮਲਹੋਤਰੇ ਦੇ ਮੁੰਡੇ ਨੂੰ ਈਡੀ ਨੇ ਪਿਛਲੇ ਦਿਨੀ ਚੱਕਿਆ ਸੀ, ਪਰ ਹੁਣ ਸਰਕਾਰੀ ਗਵਾਹ ਬਣਾ ਕੇ ਈਡੀ ਨੇ ਮਾਨ ਸਰਕਾਰ ਦੀ ਬਾਂਹ ਮਰੋੜਨ ਦਾ ਫੈਸਲਾ ਕਰ ਲਿਆ। ਬਿਲਕੁਲ ਪ੍ਰਵੀਨ ਜੀ, ਇਹ ਖਬਰ ਬਿਲਕੁਲ ਤੁਹਾਡੀ ਦਰੁਸਤ ਹੈ ਕਿ ਜੀ। ਕੁਝ ਅਜਿਹਾ ਹੀ ਪਤਾ ਲੱਗ ਰਿਹਾ ਕਿ ਈਡੀ ਇਸ ਤਰ੍ਹਾਂ ਦੇ ਇਹ ਮਤਲਬ ਯੋਜਨਾ ਅਪਣਾਉਣ ਦੀ ਜੋੜ ਤੋੜ ਕਰ ਰਹੀ ਹੈ ਕਿ ਕਿਉਂ ਨਾ ਆਪਾਂ ਦੀਪ ਮਲਹੋਤਰੇ ਦਾ ਜਿਹੜਾ ਮੁੰਡਾ ਹਾਂਜੀ। ਗੌਤਮ ਮਲਹੋਤਰੇ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਹੈ ਨਾ, ਸੋ ਜੀ। ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਵਾਲੇ ਮਾਮਲੇ ਦੇ ਹਵਾਲੇ ਨਾਲ ਕਿ ਹੂੰ। ਜੇ ਉਹ ਸਰਕਾਰੀ ਗਵਾਹ ਬਣ ਜਾਵੇ ਤਾਂ ਪੰਜਾਬ ਸਰਕਾਰ ਵੀ ਮਤਲਬ ਸਾਡੀ ਜੜ੍ਹ ਥੱਲੇ ਆ ਸਕਦੀ ਹੈ, ਜਾਂ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਸਾਡੀ ਜੜ੍ਹ ਥੱਲੇ ਆ ਸਕਦੇ ਆ। ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਦਿੱਲੀ ਦਾ ਮਾਮਲਾ ਚੱਲ ਰਿਹਾ ਐਕਸਾਈਜ਼ ਦਾ, ਉਹਨੂੰ ਲੈ ਕੇ ਈਡੀ ਜੋ ਪੜਚੋਲ ਕਰ ਰਹੀ ਹੈ, ਜਾਂ ਜਿਵੇਂ ਪਿਛਲੇ ਜੀ। ਦਿਨੀ ਗ੍ਰਿਫਤਾਰੀ ਹੋਈ ਹੈ, ਤੇ ਉਸ ਤੋਂ ਬਾਅਦ ਇੱਕ ਚਲਾਨ ਪੇਸ਼ ਕੀਤਾ ਉਹਨਾਂ ਨੇ। ਉਹ ਜਿਹੜਾ ਚਲਾਨ ਪੇਸ਼ ਕੀਤਾ ਉਹ ਪੰਜਾਬ ਸਰਕਾਰ ਲਈ ਤਰੇਲੀ ਲਿਆਉਣ ਵਾਲਾ ਹੈ। ਉਸ 'ਚ ਪੰਜਾਬ ਸਰਕਾਰ ਦੇ 2 ਅਫਸਰਾਂ ਦੇ ਨਾਮ, ਜਿਨ੍ਹਾਂ ਦੇ ਨਾਮ ਪਹਿਲਾਂ ਵੀ ਚਰਚਾ ਵਿੱਚ ਆਏ ਨੇ, ਚਾਹੇ ਉਹ ਬਰੂ ਰੰਜੂਮ ਹੋਵੇ ਜਿਹੜੇ ਮਤਲਬ ਕਿ ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਹੈ ਨਾ, ਤੇ ਇਸੇ ਤਰ੍ਹਾਂ ਜਿਹੜੇ ਸੂਬਿਆਂ ਵਿਚਲੀ ਸ਼ਰਾਬ ਦੀਆਂ ਮਤਲਬ ਕਿ ਡਿਸਲਰੀਆਂ ਦੇ ਲੰਬਾ ਸਮਾਂ ਤੱਕ ਮੁਖੀ ਰਹੇ ਨੇ, ਨਰੇਸ਼ ਦੁਬੇ ਹੈ ਨਾ, ਉਹਨਾਂ ਦੋਵਾਂ ਦੇ ਘਰਾਂ ਦੀ ਛਾਪੇਮਾਰੀ ਮਤਲਬ ਜਿਵੇਂ ਹੋਈ ਸੀ ਪਿਛਲੇ ਦਿਨਾਂ 'ਚ, ਉਹ ਸਾਰਾ ਕੁਝ ਸਭ ਨੂੰ ਪਤਾ। ਸੋ ਉਹ ਦੋਵਾਂ ਦੀ ਵੀ ਮਤਲਬ ਇਹ ਸਾਰੇ 'ਚ ਜ਼ਿਕਰ ਹੈ, ਉਹ ਸਾਰੇ ਘਟਨਾਕ੍ਰਮ ਦੇ ਜ਼ਿਕਰ ਹੈ। ਸੋ ਇਸ ਲਈ ਇਸ ਨੂੰ ਦਿੱਲੀ ਐਕਸਾਈਜ਼ ਪਾਲਿਸੀ ਦੇ ਹਵਾਲੇ ਨਾਲ ਕੱਲੀ ਈਡੀ ਦੀ ਜਾਂਚ ਨਹੀਂ ਸਮਝਣਾ ਚਾਹੀਦਾ, ਇਸ ਨੂੰ ਪੰਜਾਬ ਦੇ ਪੱਖ ਤੋਂ ਵੀ ਦੇਖਣਾ ਚਾਹੀਦਾ, ਕਿਉਂਕਿ ਈਡੀ ਦਾ ਮਤਲਬ ਭਾਜਪਾ ਹੈ। ਠੀਕ ਹੈ। ਤੇ ਭਾਜਪਾ ਦਾ ਮਤਲਬ ਉਹਦੀ ਰਾਜਨੀਤੀ ਹੈ, ਤੇ ਰਾਜਨੀਤੀ ਫਿਰ ਉਹ ਦਿੱਲੀ ਦੇ ਨਾਲ ਪੰਜਾਬ ਵੀ ਤਾਂ ਕਰ ਰਹੀ ਹੈ ਨਾ ਜੀ। ਸੋ ਇੱਕ ਪਾਸੇ ਰਾਜਨੀਤੀ ਹੈ, ਦੂਏ ਪਾਸੇ ਇਹ ਉਹ ਐਕਸਾਈਜ਼ ਪਾਲਿਸੀ ਹੈ ਜਿਹੜੀ ਕੁਝ ਧਿਰਾਂ ਨੇ, ਹੁਣ ਇਹਦੇ ਵਿੱਚ ਵੀ ਕੁਝ ਘਰਾਣੇ ਨੇ ਪ੍ਰਵੀਨ ਜੀ ਜਿਹੜੇ ਪੂਰੇ ਮੁਲਕ 'ਚ ਫੈਲ ਚੁੱਕੇ ਨੇ। ਦੀਪ ਮਲਹੋਤਰਾ ਦੀ ਇੱਕ ਸ਼ਰਾਬ ਫੈਕਟਰੀ ਮੂਹਰੇ ਜੀਰੇ 'ਚ ਧਰਨਾ ਚੱਲ ਰਿਹਾ, ਹਾਂਜੀ। ਦੂਸਰੇ ਪਾਸੇ ਉਹਦਾ ਕਾਰੋਬਾਰ ਦਿੱਲੀ 'ਚ ਵੀ ਤਕੜਾ ਹੈ, ਤੀਸਰੇ ਪਾਸੇ ਉਹਦਾ ਕਾਰੋਬਾਰ ਯੂਪੀ 'ਚ ਵੀ ਹੈਗਾ, ਤੇ ਉਹ ਤੋਂ ਬਿਨਾਂ ਹੋਰ ਸੂਬਿਆਂ 'ਚ ਵੀ ਹੈਗਾ। ਸੋ ਹੁਣ ਦੀਪ ਮਲਹੋਤਰਾ ਜਿਹੜਾ ਕਦੇ ਅਕਾਲੀਆਂ ਦਾ ਖਾਸ ਸੀ, ਜਿਹੜਾ ਬਾਅਦ ਚੋਂ ਕਦੇ ਕੈਪਟਨ ਉਹਨਾਂ ਦੀ ਸਰਕਾਰ ਦਾ ਖਾਸ ਰਿਹਾ, ਤੇ ਅੱਜ ਕੱਲ ਉਹ ਇਹਨਾਂ ਦਾ ਬਹੁਤ ਖਾਸ ਹੈ ਆਮ ਆਦਮੀ ਪਾਰਟੀ ਦਾ। ਕਹਿੰਦੇ ਦਿੱਲੀ ਦੇ ਵਿੱਚ ਬੈਠੀ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨਾਲ ਤਾਂ ਉਹਦੀ ਮਤਲਬ ਕਿ ਗੂੜੀ ਸਾਂਝ ਹੈ, ਜਿਵੇਂ ਆਪਣੇ ਪੰਜਾਬੀ ਭਾਸ਼ਾ 'ਚ ਕਹਿੰਦੇ ਕਿ ਗਲਾਸੀ ਦੀ ਸਾਂਝ ਹੈ ਨਾ, ਸੋ ਇਹੀ ਜੀ ਉਹਨਾਂ ਦੀ ਸਾਂਝ ਇੰਨੀ ਗੂੜੀ ਹੈ ਕਿ ਇਸ ਲਈ ਉਹਦੇ ਕੋਲ ਸਾਰਾ ਕੁਝ ਹੈਗੀ ਉਹ ਜਾਣਕਾਰੀ। ਸੋ ਹੁਣ ਈਡੀ ਇਸ ਹਵਾਲੇ ਨਾਲ ਮਤਲਬ ਕਿ ਪੜਚੋਲ ਕਰ ਰਹੀ ਹੈ ਕਿ ਜੇਕਰ ਉਹਦਾ ਮੁੰਡਾ ਇਸ ਗੱਲ ਲਈ ਸਾਡੇ ਨਾਲ ਰਾਜੀ ਹੋ ਜਾਵੇ ਹੈ ਕਿ ਹਾਂ ਕਿ ਭਾਈ ਤੂੰ ਸਾਡਾ ਸਰਕਾਰੀ ਗਵਾਹ ਬਣ ਜਾ, ਫਿਰ ਆ ਜਾਓ, ਆਪਾਂ ਫਿਰ ਸਾਰਿਆਂ ਦੇ ਇਹਨਾਂ ਦੇ ਪੋਤੜੇ ਫਰੋਲ ਲਾਂਗੇ। ਸੋ ਇਸ ਨੇ ਪੰਜਾਬ ਦੀ ਸਰਕਾਰ ਲਈ ਵੀ ਫਿਕਰਮੰਦੀ ਵਧਾਤੀ ਹੈ, ਪੰਜਾਬ ਦੇ ਅਧਿਕਾਰੀਆਂ ਦੀ ਫਿਕਰਮੰਦੀ ਵਧਾਤੀ। ਉਹਦਾ ਕਾਰਨ ਪ੍ਰਵੀਨ ਜੀ ਜਿਹੜਾ ਉੱਪਰ ਕਿਹਾ ਕਿ ਕਾਰਨ ਕੀ ਹੈ, ਫਿਕਰਮੰਦੀ ਕਾਹਦੀ? ਜੇ ਤੁਸੀਂ ਕਹਿੰਦੇ ਹੋ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਫਿਰ ਫਿਕਰਮੰਦੀ ਕਿਉਂ? ਜੀ ਬਿਲਕੁਲ। ਫਿਕਰਮੰਦੀ ਦਾ ਪਹਿਲੂ ਇਹ ਨਿਕਲ ਕੇ ਆਇਆ ਕਿ ਇੱਕ ਕੰਪਨੀ ਹੈ ਮਹਾਦੇਵ ਲੀਕਰਸ, ਠੀਕ ਹੈ। ਉਹ ਮਹਾਦੇਵ ਲੀਕਰਸ ਕੰਪਨੀ ਦੀਆਂ ਪੰਜਾਬ ਦੇ ਵਿੱਚ ਡਿਸਲਰੀਆਂ ਵੀ ਨੇ, ਤੇ ਸ਼ਰਾਬ ਦਾ ਸਪਲਾਈ ਦਾ ਕਾਰੋਬਾਰ ਪੰਜਾਬ 'ਚ ਵੀ ਹੈ, ਦਿੱਲੀ 'ਚ ਵੀ ਹੈ। ਜੀ। ਕਹਿੰਦੇ ਜਦੋਂ ਪੰਜਾਬ 'ਚ ਨਵੀਂ ਸਰਕਾਰ ਆਈ, ਮਾਨ ਸਰਕਾਰ, ਠੀਕ ਹੈ। ਉਹ ਸਰਕਾਰ ਆਉਣ ਤੋਂ ਬਾਅਦ ਆਉਂਦਿਆਂ ਹੀ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਇਹ ਮਹਾਦੇਵ ਲੀਕਰਸ ਦੀਆਂ ਕੰਪਨੀ ਨੂੰ ਮੂੰਹ ਜਵਾਨੀ ਬੰਦ ਕਰਤਾ। ਜੀ। ਮੂੰਹ ਜਵਾਨੀ ਉਹ ਮਤਲਬ ਕੋਈ ਲਿਖਤੀ ਹੁਕਮ ਨਹੀਂ, ਆਪਾਂ ਹੁਣ ਤੱਕ ਡਿੱਕੀ ਜਾਂਦੇ ਕਿ ਬੰਦ ਕਰਨ ਵਾਲਾ ਲਿਖਤੀ ਹੁਕਮ ਦੇ ਦਿਓ ਜੀਰਾ ਸ਼ਰਾਬ ਫੈਕਟਰੀ ਨੂੰ, ਉਹ ਨਹੀਂ ਅਜੇ ਜਾਰੀ ਹੋਇਆ। ਤੇ ਇੱਥੇ ਇੱਕ ਸ਼ਰਾਬ ਦੀ ਫੈਕਟਰੀ ਮੂੰਹ ਜਵਾਨੀ ਕਰਕੇ ਬੰਦ ਵੀ ਹੋ ਗਈ, 25 ਦਿਨ ਬੰਦ ਰਹੀ ਪ੍ਰਵੀਨ ਜੀ ਉਹ ਕੰਪਨੀ ਜੀ। ਸੋ ਇੱਥੋਂ ਅੰਦਾਜ਼ਾ ਲਾਓ ਕਿ ਉਸ ਮਸਲੇ ਨੂੰ ਲੈ ਕੇ ਮੁੱਦਾ ਬਣਿਆ ਫਿਰ ਕਿ ਇਹ ਕੀ ਹੈ ਜੀ। ਜਦੋਂ ਪਤਾ ਲੱਗਿਆ ਕਹਿੰਦੇ ਜੀ ਕਮਿਸ਼ਨ ਦਾ ਮਾਮਲਾ ਕੋਈ ਦਿੱਲੀ 'ਚ, ਠੀਕ ਹੈ। ਹੁਣ ਇਹ ਈਡੀ ਦਾ ਤੱਥਾਂ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ, ਇਹ ਛੋਟੀ ਗੱਲ ਨਹੀਂ ਹੈ, ਇਹ ਅਸੀਂ ਕੋਈ ਮੂੰਹ ਜਵਾਨੀ ਗੱਲ ਨਹੀਂ ਕਰ ਰਹੇ, ਈਡੀ ਦੇ ਚਲਾਨ ਦੇ ਹਵਾਲੇ ਨਾਲ ਗੱਲ ਨਿਕਲ ਕੇ ਆ ਰਹੀ ਹੈ। ਉਹ ਕਹਿੰਦੇ ਜੀ ਕਮਿਸ਼ਨ ਦਾ ਮਾਮਲਾ ਜੀ, ਤੇ ਕਮਿਸ਼ਨ ਦੇ ਮਾਮਲੇ 'ਚੋਂ ਗੱਲ ਇਹ ਨਿਕਲੀ ਜੀ 25 ਦਿਨਾਂ ਬਾਅਦ ਇਸ ਕੰਪਨੀ ਦੀਆਂ ਡੋਰਾਂ ਜੇ ਖੁੱਲੀਆਂ ਤਾਂ ਉਹਦੇ ਪਿੱਛੇ ਫਿਰ ਆਧਾਰ ਕੀ ਬਣਿਆ? ਕਹਿੰਦੇ ਜੀ L1 ਲਾਇਸੈਂਸ ਰੱਦ ਕਰਨ ਦੀ ਉਹਨੂੰ ਧਮਕੀ ਸੀ। L1 ਲਾਇਸੈਂਸ ਉਹਦਾ ਬਹਾਲ ਤਾਂ ਹੋਇਆ ਜਾਂ ਦੁਬਾਰਾ ਉਹ ਕੰਮ ਕਰਨ ਤਾਂ ਲੱਗਿਆ ਜਦੋਂ ਕਹਿੰਦੇ ਜੀ ਉਹਨੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਫੰਡ ਜਮ੍ਹਾਂ ਕਰਾਤਾ। ਠੀਕ ਹੈ। ਹੁਣ ਇਹ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਤਾਂ ਚਲੋ ਉਹਨੇ ਦਾਨ ਰਾਸ਼ੀ ਕਾਗਜ਼ੀ ਜਮ੍ਹਾਂ ਕਰਾਈ ਹੋਣੀ, ਉਹ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਰਾਹਤ ਦਿੱਤੀ ਹੈ ਪਾਰਟੀ ਦੇ ਅੰਦਰ ਜੀ, ਕੀ ਉਹ ਤੋਂ ਬਾਅਦ ਖੁੱਲਿਆ ਹੈ। ਸੋ ਇਹ ਸਾਰੇ ਜਿਹੜੇ ਤੱਥ ਸਾਹਮਣੇ ਆ ਰਹੇ ਨੇ, ਉਸ ਹਵਾਲੇ ਨਾਲ ਹੁਣ ਪੰਜਾਬ ਸਰਕਾਰ ਨੂੰ ਫਿਕਰ ਪਿਆ, ਉਹਦੇ ਅਧਿਕਾਰੀ ਨੂੰ, ਚਾਹੇ ਉਹ ਵਰਨੰਜੁਮ ਹੈ, ਚਾਹੇ ਨਰੇਸ਼ ਦੁਬੇ ਹੈ, ਚਾਹੇ ਇਹਦੇ ਇਲਾਵਾ ਹੋਰ ਨਾਂ ਨੇ, ਚਾਹੇ ਉਹਨਾਂ ਮਹਾਦੇਵ ਲੀਕਰ ਦੇ ਹਵਾਲੇ ਨਾਲ ਹੈ, ਕਿ ਜੇਕਰ ਉਹ ਸਰਕਾਰੀ ਗਵਾਹ ਬਣਿਆ
ਤੇ ਉਸ ਨੇ, ਕਿਉਂਕਿ ਉਹਦੇ ਕੋਲ ਰਾਜ ਨੇ ਜਿਹੋ ਜਿਹੇ ਹੁਣ ਆਮ ਆਦਮੀ ਪਾਰਟੀ ਦੇ ਦੀਪ ਮਲਹੋਤਰਾ ਦੇ ਕੋਲ ਮੀਟਿੰਗਾਂ, ਖਾਸ ਕਰਕੇ ਆ ਜੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਚੱਲੇ ਅੰਦੋਲਨ ਤੋਂ ਬਾਅਦ, ਜੀ। ਕਿਉਂਕਿ ਉਸ ਨੂੰ ਲੰਮਾ ਸਮਾਂ ਸਰਕਾਰ ਨੇ ਜੇ ਲਟਕਾਇਆ। ਜੇ ਪ੍ਰਵੀਨ ਜੀ ਸਿੱਧੀ ਜੀ ਇੱਕ ਗੱਲ ਹੈ ਕਿ ਜੇਕਰ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮਹਾਦੇਵ ਲੀਕਰ ਦੀ ਫੈਕਟਰੀ ਮੂੰਹ ਜਵਾਨੀ ਬੰਦ ਹੋ ਸਕਦੀ ਆ, ਹਾਂਜੀ। ਤਾਂ ਇੰਨੀ ਦੇਰ ਬੰਦ ਨਾ ਕਰਨ ਦਾ ਫਰਮਾਨ ਦੀਪ ਮਲਹੋਤਰਾ ਦੇ ਖਿਲਾਫ, ਕਿ ਉਹ ਵੀ ਦਿੱਲੀ ਦਾ ਹੁਕਮ ਸੀ ਮੂੰਹ ਜਵਾਨੀ ਕੋਈ, ਕਿ ਨਾ ਅਜੇ ਬੰਦ ਨਹੀਂ ਕਰਨੀ, ਚੱਲਣ ਦਿਓ। ਜੀ ਸੋ ਜੀ ਜੀ। ਉਹਦੇ ਲਈ ਕਿਹੜੇ ਰਾਹਤ ਰਾਸ਼ੀ, ਕਿਹਨੂੰ ਰਾਹਤ ਰਾਸ਼ੀ ਦਿੱਤੀ ਹੈ, ਜਾਂ ਕਿਹੜਾ ਅਗਲਾ ਸਮਝੌਤਾ ਹੋਇਆ, ਜਾਂ ਕਿਹੜਾ ਕੀ ਸੀ, ਇਹ ਪੜਚੋਲ, ਇਹ ਤੱਥ ਦੀਪ ਮਲਹੋਤਰਾ ਦਾ ਮੁੰਡਾ ਸਰਕਾਰੀ ਗਵਾਹ ਬਣ ਕੇ ਖੁਲਾਸਾ ਕਰ ਸਕਦਾ ਠੀਕ ਹੈ। ਕਿ ਸਾਤੋਂ ਜੀ ਆਹ ਅਧਿਕਾਰੀ ਨੇ ਲਿਆ, ਅਸੀਂ ਪੰਜਾਬ ਦੀ ਪਾਰਟੀ ਨੂੰ ਆਹ ਦਿੱਤਾ, ਅਸੀਂ ਦਿੱਲੀ ਵਾਲੀ ਪਾਰਟੀ ਨੂੰ ਆਹ ਦਿੱਤਾ, ਫਲਾਣੇ ਬੰਦੇ ਨੇ ਸਾਡੇ ਨਾਲ ਆਹ ਗੱਲ ਕੀਤੀ, ਇੰਨਾ ਸਾਤੋਂ ਫੰਡ ਲਿਆ, ਇੰਨਾ ਸਾਡਾ ਕੰਮ ਕਰਾਇਆ, ਇੰਨਾ ਅਸੀਂ ਕਮਿਸ਼ਨ ਦਿੱਤਾ, ਆਹ ਸਾਡਾ ਅਗਲਾ ਸਾਡੀ ਪ੍ਰਪੋਜ਼ਲ ਸੀ। ਉਹ ਕੁਝ ਵੀ ਕਹਿ ਸਕਦਾ, ਜੋ ਕੁਝ ਅੰਦਰ ਹੋਵੇ। ਜੀ। ਜੇ ਪੂਰਾ ਮਤਲਬ ਕਿ ਸੱਚ ਨਹੀਂ ਤਾਂ ਵਧਾ ਚੜਾ ਕੇ ਵੀ ਕਹਿ ਸਕਦਾ ਨਾ ਅਗਲਾ। ਸੋ ਉਹਦਾ ਕਾਰਨ ਵੀ ਹੈ। ਉਹਦਾ ਕਾਰਨ ਇਹ ਹੈ ਕਿ ਹੁਣ ਇਹਨਾਂ ਦੀ ਦੀਪ ਮਲਹੋਤਰਾ ਦੀ ਜਾਂ ਉਹਦੇ ਮੁੰਡੇ ਦਾ ਕਾਰੋਬਾਰ ਯੂਪੀ ਚੱਕ ਤਕੜਾ ਹੈ, ਤੇ ਅਗਲੇ ਕਹਿੰਦੇ ਪੰਜਾਬ 'ਚ ਤਾਂ ਤੁਹਾਡਾ ਲੋਕਾਂ ਨੇ ਬੰਦ ਕਰਾਤਾ, ਯੂਪੀ 'ਚ ਸਾਡਾ ਯੋਗੀ ਨਾ ਬੰਦ ਕਰਾ ਦੇਵੇ ਕਿਤੇ। ਸੋ ਉਹ ਵੀ ਤਾਂ ਚੂੜੀ ਟੈਟ ਉੱਥੋਂ ਹੁੰਦੀ ਹੈ। ਮੈਂ ਤਾਂ ਹੀ ਕਿਹਾ ਸੀ ਕਿ ਈਡੀ ਦਾ ਮਤਲਬ ਭਾਜਪਾ ਹੈ ਹੁਣ ਜੀ। ਸੋ ਇਸ ਲਈ ਕੀ ਯੋਗੀ ਦੇ ਰਾਹੀਂ ਡਰਾਇਆ ਜਾ ਰਿਹਾ, ਜਾਂ ਸੱਚਮੁੱਚ ਇਸ ਮਸਲੇ 'ਚ ਐਡਾ ਬੜਾ ਮਾਮਲਾ ਕੋਈ ਹੈਗਾ? ਕਿਉਂਕਿ ਇਹ ਤਾਂ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ, ਇਹ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ ਗੱਲ ਕਿ ਠੀਕ ਹੈ। ਦਿੱਲੀ ਦੀ ਐਕਸਾਈਜ਼ ਪਾਲਿਸੀ ਦੀ ਫੋਟੋ ਸਟੇਟ ਕਾਪੀ ਪੰਜਾਬ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਦੇ ਹਵਾਲੇ ਲਾਗੂ ਕੀਤੀ ਜਾ ਰਹੀ ਹੈ, ਜਿਹਦੇ ਨਾਲ ਪੰਜਾਬ ਦਾ ਠੇਕੇ ਵਾਲਾ ਵੀ ਵਿਚਾਰਾ ਔਖਾ ਹੈ, ਪੰਜਾਬ ਦੇ ਛੋਟੇ ਸ਼ਰਾਬ ਦੇ ਜਿਹੜਾ ਕਾਰੋਬਾਰ ਕਰਨ ਵਾਲੇ ਲੋਕ ਨੇ ਉਹ ਵੀ ਔਖੇ ਨੇ, ਤੇ ਇਹਦੇ ਵਿੱਚ ਵੀ ਉਸੇ ਤਰ੍ਹਾਂ ਅਡਾਨੀ ਅਬਾਨੀ ਮੰਗ, ਦੋ ਘਰਾਣਿਆਂ ਨੂੰ, ਇੱਕ ਘਰਾਣਿਆਂ ਨੂੰ ਸਾਰਾ ਕਾਰੋਬਾਰ ਸੌਂਪਣ ਦੀ ਕਵਾਇਦ ਦੇ ਵਿੱਚ ਇਹ ਸਾਰੀ ਐਕਸਾਈਜ਼ ਪਾਲਿਸੀ ਰੰਗ ਦਿਖਾਉਂਦੀ ਹੈ। ਸੋ ਉਸ ਨੂੰ ਲੈ ਕੇ ਈਡੀ ਇਹ ਮਤਲਬ ਨਜ਼ਰਸਾਨੀ ਕਰ ਰਹੀ ਹੈ, ਤੇ ਉਹਦੇ ਨਾਲ ਕਹਿੰਦੇ ਕਿ ਅੱਜ ਉੱਥੇ ਦੇ ਇੱਕ ਕਾਰੋਬਾਰੀ ਤੱਕ ਆਏ ਨੇ, ਉਧਰ ਹੋਰ ਕੁਝ ਸੀਏ ਦੇ ਨਾਲ ਕੰਮ ਕਰਨ ਵਾਲੇ ਬੰਦਿਆਂ ਤੱਕ ਆਏ ਨੇ, ਤੇ ਉਧਰ ਆਮ ਆਦਮੀ ਪਾਰਟੀ ਨੂੰ ਫਿਕਰ ਪਿਆ ਮਨੀਸ਼ ਸਿਸੋਦੀਆ ਤੱਕ ਆ ਸਕਦੇ ਨੇ। ਪਰ ਉਹਦੇ ਨਾਲ ਵੱਧ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਫਿਕਰ ਪੈ ਗਿਆ ਕਿ ਕੱਲ ਨੂੰ ਕਿਤੇ ਸਾਡੇ ਕਿਸੇ ਮੰਤਰੀ ਤੱਕ, ਸਾਡੇ ਕਿਸੇ ਐਮਐਲਏ ਤੱਕ ਤੇ ਅਧਿਕਾਰੀਆਂ ਤੱਕ ਨਾ ਆ ਜਾਣ। ਉਹਦੇ ਨਾਲ ਸਰਕਾਰ ਦੀ ਰਹਿੰਦੀ ਖੁੰਦੀ ਕਿਰਕਰੀ ਜਿਹੜੀ ਮਾੜੀ ਮੋਟੀ ਹੁਣ ਉਹ ਬਚੀ ਆ, ਉਹ ਵੀ ਹੋ ਜਾਏਗੀ।